अगली खबर पर चलीए। कल भी ਆਪਾਂ डिस्कस ਕੀਤਾ ਸੀ ਰਮਨ ਜੀ ਤੇ ਰਾਜਕਨਵੀਰ ਸਿੰਘ ਜੀ। ਪ੍ਰੈਜ਼ੀਡੈਂਟ ਵਾਈਡਨ ਹੁਣਾਂ ਦੀ ਜਿਹੜੀ ਨਵੀਂ ਕਲਾਈਮੇਟ ਵਾਲੀ ਜਿਹੜੀ ਪਾਲਿਸੀ ਆ, ਯੂਐਸ ਨੈਸ਼ਨਲ ਬਲੂਪ੍ਰਿੰਟ ਟਰਾਂਸਪੋਰਟੇਸ਼ਨ ਡੀਕਾਰਬੋਨਾਈਜੇਸ਼ਨ ਦਾ, ਉਹਦੇ ਮੁਤਾਬਕ ਉਹ ਇਹ ਕਹਿ ਰਹੇ ਆ ਵੀ 2050 ਤੱਕ ਆਪਾਂ ਨੂੰ ਟਰੱਕਾਂ ਤੋਂ ਪਰੇ ਜਾਣਾ ਪਊਗਾ, ਵੀ ਜਾਂ ਤਾਂ ਸਾਨੂੰ ਸ਼ਿਪ ਯੂਜ਼ ਕਰਨੇ ਪਊਗੇ ਮੈਰੀਟਾਈਮ, ਜਾਂ ਫਿਰ ਰੇਲ ਯੂਜ਼ ਕਰਨੀ ਪਊਗੀ। ਸੋ ਇਹ ਤੁਹਾਨੂੰ ਕਿੱਦਾਂ ਲੱਗਦਾ ਵੀ ਆਉਣ ਵਾਲੇ 30-35 ਸਾਲਾਂ ਤੋਂ ਬਾਅਦ ਟਰੱਕਿੰਗ ਦਾ ਜਾਂ ਟਰੱਕਿੰਗ ਦਾ ਉੱਤੇ ਕਿੰਨਾ ਕੁ ਜ਼ਿਆਦਾ ਇਹਦਾ ਅਸਰ ਪਊਗਾ? देखो ये तो लॉन्ग टर्म चीज़ां हैगियां। अजे तो ਆਪਾਂ 2035 ਦੀ ਗੱਲ ਕਰ ਲਈਏ ਜਿੱਥੇ ਆਪਾਂ ਸਾਰੇ ਕਹਿੰਦੇ ਜੀ ਆਪਾਂ ਇਲੈਕਟ੍ਰਿਕ ਟਰੱਕ ਜਿਹੜੇ ਆ ਰੋਡ ਤੇ ਜਾਣੇ ਆ। ਸੋ ਅਜੇ ਮੇਰੇ ਜ਼ੀਰੋ ਇਮਿਸ਼ਨ ਜਿਹੜੇ ਆ ਜਾਂ ਕੋਈ ਵੀ ਟਰੱਕ ਹੈਗੇ ਜਿਹੜੇ ਉੱਥੇ ਜਾਣੇ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਲੌਂਗ ਟਰਮ ਪ੍ਰੋਸੈਸ ਹੈਗਾ ਆ। 35 ਸਾਲ ਦਾ ਅਜੇ ਕਹਾਣੀ ਜਿਹੜੀ ਆ ਉਹ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਉਹਦੇ ਤੇ ਕੋਈ ਸ਼ਾਇਦ ਨਾ ਗੱਲ ਕਰ ਸਕਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ, ਕਿਸ ਤਰ੍ਹਾਂ ਇਹ ਚੀਜ਼ਾਂ ਹੋਣਗੀਆਂ। ਟਰੱਕਾਂ ਨੂੰ ਆਪਾਂ ਕਿੱਦਾਂ ਐਲੀਮੀਨੇਟ ਕਰ ਸਕਦੇ ਆ। 70% ਫਰੇਟ ਜਿਹੜਾ ਆ ਅਮਰੀਕਾ ਦੇ ਵਿੱਚੋਂ ਟਰੱਕਾਂ ਦੇ ਉੱਤੇ ਜਾਂਦਾ ਆ। ਜਾਂ ਡੈਫੀਨੇਟ ਜਿੱਦਾਂ ਦੀਆਂ ਚੇਂਜਸ ਆ ਰਹੀਆਂ ਹੈਗੀਆਂ, ਜਿੱਦਾਂ ਦੀ ਟੈਕਨੋਲੋਜੀ ਆ ਰਹੀ ਹੈਗੀ ਆ, ਹੋ ਸਕਦਾ ਵੀ ਸਮਾਨ ਜਾਂ ਹਵਾ ਦੇ ਵਿੱਚ ਹੀ ਆ ਜਾਵੇ, ਕਿੱਦਾਂ ਹੋ ਜਾਵੇ, ਇਹ ਤਾਂ ਚੀਜ਼ਾਂ ਹੁਣ ਇਹ ਤਾਂ ਫਿਊਚਰਿਸਟਿਕ ਦੀਆਂ ਗੱਲਾਂ ਹੈਗੀਆਂ। ਕੋਈ ਸੈਂਸ ਨਹੀਂ ਹੈ ਜੇ ਅੱਜ ਦੀ ਤਰੀਕ ਕਰੀਏ ਤੇ ਕੋਈ ਸੈਂਸ ਨਹੀਂ ਹੈਗੀ ਕਿ ਟਰੱਕਾਂ ਨੂੰ ਗੈਟ ਰਿਡ ਹੋ ਜਾਣਗੇ 35 ਸਾਲ ਬਾਅਦ ਟਰੱਕ ਹੋਣਗੇ ਹੀ ਨਹੀਂ। ਤੇ ਸ਼ਿਪ ਕਿੱਦਾਂ ਲੈ ਕੇ ਜਾਊਗਾ ਹੁਣ ਇੱਥੋਂ ਡੈਨਵਰ ਸਮਾਨ ਜਾਣਾ, ਸ਼ਿਪ ਕਿੱਦਾਂ ਚਲਾ ਜਾਊਗਾ? ਮੋਸਟਲੀ ਇਲੈਕਟ੍ਰਿਕ ਜਾਂ ਹੋਰ ਜ਼ੀਰੋ ਮਿਸ਼ਨ ਕਹਿੰਦੇ ਆ 2050 ਤੱਕ ਇਲੈਕਟ੍ਰਿਕ ਜ਼ੀਰੋ ਮਿਸ਼ਨ ਜਿਹੜਾ ਆ ਉਹ ਦੇਖੋ ਆਊਗਾ। ਇਲੈਕਟ੍ਰਿਕ ਦਾ ਤਾਂ ਜਿਹੜਾ ਹੈਗਾ ਉਹ ਤਾਂ ਆਪਾਂ ਨੂੰ ਵੀ ਪਤਾ। ਹੁਣ ਤੁਹਾਡੇ ਏਰੀਏ 'ਚ ਮੇਰੇ ਖਿਆਲ ਬਹੁਤ ਏਰੀਏ ਐਸੇ ਸੀਗੇ ਮਤਲਬ ਕਿ ਕਹਿੰਦੇ 90,000 ਕਸਟਮਰ ਜਿਹੜਾ ਵਿਦਾਊਟ ਪਾਵਰ ਹੈਗਾ, ਤੇ ਉਹਨਾਂ ਦੇ ਘਰਾਂ ਜੇ ਇਲੈਕਟ੍ਰਿਕ ਕਾਰ ਹੋਈ ਉਹ ਤੇ ਵਿਚਾਰੇ ਬਹਿ ਕੇ ਨਾ ਸਾਰੀ ਜਿਹੜੀ ਘਰੇ ਕਿਉਂਕਿ ਉਹਨਾਂ ਦੇ ਬਿਜਲੀ ਨਹੀਂ ਆਈ 4 ਦਿਨ। ਠੀਕ ਹੈ ਨਾ। ਅਲਟੀਮੇਟਲੀ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਜਿਹੜੀ ਵੱਡੀ ਪ੍ਰੋਬਲਮ ਆ ਨਾ ਕਲਾਈਮੇਟ ਚੇਂਜ ਨੂੰ ਲੈ ਕੇ ਆ, ਜੋ ਕੁਝ ਪਿਛਲੇ 2 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ 'ਚ ਵਾਪਰਿਆ ਆ, ਨਾ ਤਾਂ ਕੋਈ ਅਮਰੀਕਾ ਦਾ ਮੈਟਰੋਲੋਜਿਸਟ ਜਾਂ ਕੋਈ ਸਾਇੰਟਿਸਟ ਐਕਸਪੈਕਟ ਕਰਦਾ ਸੀ ਵੀ ਆਹ ਕੁਛ ਹੋਊਗਾ, ਇੰਨੀ ਫਲੱਡਿੰਗ ਹੋਊਗੀ। ਸੋ ਕਲਾਈਮੇਟ ਚੇਂਜ ਇੰਨੀ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ ਆ। ਸੋ ਜੋ ਆਪਣਾ ਮੁਲਕ ਆ, ਸੁਪਰ ਪਾਵਰ ਆ, ਸਭ ਤੋਂ ਪਹਿਲਾਂ ਇਹਨਾਂ ਨੂੰ ਸਟੈਂਡ ਜਿਹੜਾ ਇਹ ਲੈਣਾ ਹੀ ਪੈਣਾ ਆ। ਸੋ ਇਹ ਜਿਹੜੀ ਖਬਰ ਤਾਂ ਆਪਾਂ ਤਾਂ ਸਾਂਝੀ ਕੀਤੀ ਵੀ ਇਹਦੇ ਲਈ ਫੰਡਿੰਗ ਵਗੈਰਾ ਉਹ ਕਾਫੀ ਜਿਹੜੀ ਆ ਹੁਣ ਇਨਫਲੇਸ਼ਨ ਰਿਡਕਸ਼ਨ ਐਕਟ ਆ ਉਹਦੇ ਵਿੱਚ ਕਰ ਰਹੇ ਆ ਫਿਊਚਰ 'ਚ। ਤੇ ਨਾਲ ਦੀ ਨਾਲ ਇਹ ਆਪਣੇ ਆਪ ਜਿਹੜੇ ਜਿੰਨੇ ਸਾਡੇ ਸਰੋਤੇ ਸੁਣਦੇ ਆ ਉਹਨਾਂ ਨੂੰ ਚੇਤਾਵਨੀ ਵੀ ਆ। ਠੀਕ ਆ ਵੀ ਆਪਾਂ ਕੋਈ 35 ਸਾਲ ਦਾ ਆ ਜਾਂ 20 ਸਾਲ ਦਾ ਆ, 25 ਦਾ ਆ, 30 ਸਾਲ ਚਲਾ ਲੂ ਟਰੱਕ ਪਿਆ, ਵੀ ਗਾਹਾਂ ਜਿਹੜੀਆਂ ਤੁਹਾਡੀਆਂ ਫਿਊਚਰ ਜਨਰੇਸ਼ਨਸ ਆ, ਤੁਹਾਡੇ ਜਿਹੜੇ ਬੱਚੇ ਆ, ਉਹਨਾਂ ਨੂੰ ਤੁਸੀਂ ਵਧੀਆ ਐਜੂਕੇਸ਼ਨ ਦਿਓ, ਹੋਰ ਫੀਲਡ 'ਚ ਦਿਓ। ਸੋ ਕਿਉਂਕਿ ਲੌਂਗ ਰਨ ਦੇ ਵਿੱਚ ਇਹ ਜਿਹੜਾ ਇੰਡਸਟਰੀ ਆ ਇਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਣਾ ਹੈ। ਨਹੀਂ ਬਿਲਕੁਲ ਜਿਹੜਾ ਜੀ ਇਹ ਤੁਸੀਂ ਵੀ ਜੇ ਸਰੋਤੇ ਉੱਦਾਂ ਚਲੋ ਆਪਣੇ ਵਿਚਾਰ ਸ਼ੇਅਰ ਕਰਨੇ ਆ, ਸਾਂਝੇ ਕਰਨੇ ਆ ਜਾਂ ਸਵਾਲ ਪੁੱਛਣਾ ਆ ਤਾਂ ਨੰਬਰ ਆ 408-272-5200 4082725200। ਟਰੈਕਿੰਗ ਤਾਂ ਰਹਿਣੀ ਆ ਜੀ। ਹੁਣ ਰੋਡਸ ਦੇ ਉੱਤੇ ਲਾਸਟ ਮਾਈਲ ਡਿਲੀਵਰੀ ਜਿਹਨੂੰ ਕਹਿੰਦੇ ਆ ਉਹ ਤਾਂ ਰਹੂਗੀ। ਹਾਂ, ਟਰੱਕਾਂ ਦੀ ਸ਼ੇਪ ਜਿਹੜੀ ਆ ਉਹ ਬਦਲ ਸਕਦੀ ਆ, ਜਿੱਦਾਂ ਕਿ ਆ ਵੀ ਇਲੈਕਟ੍ਰਿਕ ਹੋ ਸਕਦੇ ਆ ਜਾਂ ਕਿਹੜੇ ਹੋਣਗੇ, ਡੀਜ਼ਲ ਵਾਲੇ ਹੋਣਗੇ, ਕਿੱਦਾਂ ਹੋਊਗਾ ਇਹ ਨਹੀਂ ਆ। ਜੇ ਜਸਟ ਬਿਕੋਜ਼ ਵੀ ਉਹਨਾਂ ਨੇ ਬਲੂ ਪ੍ਰਿੰਟ 'ਚ ਲਿਖਤਾ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਹੋ ਹੀ ਜਾਣਾ ਆ। ਇਹ ਤਾਂ ਕਾਦੀਆਂ ਜਿਹੜੀਆਂ ਚੀਜ਼ਾਂ ਦਾ ਆਪਾਂ ਰੌਲਾ ਜਿਹੜਾ ਉਹ ਦੇਖਦੇ ਹਾਂ। ਤੇ ਇਹ ਪਰ ਇਹ ਆ ਵੀ ਆਪਾਂ ਨੂੰ ਸਮੇਂ ਦੇ ਨਾਲ ਨਾਲ ਜਿਹੜਾ ਆ ਉਹ ਬਦਲਣਾ ਪੈਣਾ ਆ, ਚੇਂਜ ਹੋਣਾ ਪੈਣਾ ਆ। ਜੇ ਟੈਕਨੋਲੋਜੀ ਚੇਂਜ ਹੋ ਰਹੀ ਹੈ ਤੇ ਆਪਾਂ ਨੂੰ ਵੀ ਜਿਹੜਾ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੇਂਜ ਹੋਣਾ ਪੈਣਾ। ਸੋ ਉਹ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਰੂਰ ਧਿਆਨ ਜਿਹੜਾ ਉਹ ਰੱਖਿਓ। 408-272-5200 4082725200 ਦੇ ਉੱਤੇ। ਤੇ ਬਿਲਕੁਲ ਰਾਜਨ ਇੱਥੇ ਆਪਾਂ ਇੱਕ ਗੱਲ ਜ਼ਰੂਰ ਜਿਹੜੀ ਚੇਂਜ ਆ, ਚੇਂਜ ਦੇ ਉੱਤੇ ਗੱਲ ਕਰਨੀ ਚਾਹੀਏ ਕਿ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਜਿਹੜਾ ਹੈਗਾ ਉਹ ਹੁਣ ਪੂਰੇ ਤੌਰ ਤੇ ਸਸ਼ਕਤ ਹੋ ਚੁੱਕਾ ਆ, ਪੂਰੇ ਤੌਰ ਤੇ ਆਪਣਾ ਰੈਡੀ ਆ। ਸੋ ਇਹਦੇ ਵਿੱਚ ਅਜੇ ਤੱਕ 2020 ਜਨਵਰੀ 6 2020 ਨੂੰ ਸ਼ੁਰੂ ਹੋਇਆ ਸੀਗਾ ਇਹ, ਤੇ ਇਹਦੇ ਵਿੱਚ ਮੋਰ ਦੈਨ 3 ਮਿਲੀਅਨ ਡਰਾਈਵਰਸ, 3 ਮਿਲੀਅਨ ਡਰਾਈਵਰਸ ਤੇ 4,25,000 ਇੰਪਲੋਇਡ ਇਹਦੇ ਵਿੱਚ ਆਲਰੇਡੀ ਰਜਿਸਟਰਡ ਕਰ ਚੁੱਕੇ ਆ, ਇਨਕਲੂਡਿੰਗ 2,27,000 ਓਨਰ ਆਪਰੇਟਰ ਜਿਹੜੇ ਆ ਇਹਦੇ ਵਿੱਚ ਰਜਿਸਟਰਡ ਹੋ ਚੁੱਕੇ ਆ। ਤੇ ਇਹ ਜਿਹੜਾ ਕਲੀਅਰਿੰਗ ਹਾਊਸ ਹੈਗਾ ਇਹਦੇ ਵਿੱਚ 4.5 ਮਿਲੀਅਨ ਸੀਡੀਐਡ ਹੋਰ ਜਿਹੜੀਆਂ ਜਿਹੜੇ ਡਰਾਈਵਰ ਹੈਗੇ ਉਹਨਾਂ ਦੀਆਂ ਕੁਐਰੀਜ਼ ਜਿਹੜੀਆਂ ਉਹ ਕੀਤੀਆਂ ਜਾ ਚੁੱਕੀਆਂ ਇਹਦੇ ਵਿੱਚ, ਤੇ 1,72,000 ਡਰਾਈਵਰ ਜਿਹੜੇ ਆ ਉਹ ਸਾਈਟੇਸ਼ਨ ਜਾਂ ਵਾਇਲੇਸ਼ਨ ਇਹਦੇ ਵਿੱਚ ਉਹਨਾਂ ਦੇ ਖਿਲਾਫ ਦਰਜ ਹੋ ਚੁੱਕੀਆਂ। ਸੋ
ਇਹਦੀ ਚੇਂਜ ਜਿਹੜੀ ਹੈਗੀ ਆ ਇਹ ਤੁਹਾਡੇ ਲਈ ਇਹ ਹੈਗੀ ਆ ਕਿ ਜੇ ਤੁਸੀਂ CDL ਡਰਾਈਵਰ ਜਿਹੜਾ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਹੋਲਡਰ ਨੂੰ ਹਾਇਰ ਕਰਨਾ ਹੈਗਾ ਤੇ ਜਨਵਰੀ 6 2023 ਤੋਂ ਬਾਅਦ ਤੁਹਾਨੂੰ ਜਿਹੜਾ ਇੱਕ ਐਪਲੀਕੇਸ਼ਨ ਤੇ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਹਾਨੂੰ ਜਿਹੜਾ ਪ੍ਰੋਸਪੈਕਟਿਵ EMPLOYEE ਹੈਗਾ ਡਰਾਈਵਰ ਰੱਖਣਾ ਹੈਗਾ ਉਹਨੂੰ ਉਹਦੇ ਪ੍ਰੀਵੀਅਸ EMPLOYER ਕੋਲੋਂ ਡਰੱਗ ਐਂਡ ਐਲਕੋਹਲ ਕਲੀਨਿੰਗ ਹਾਊਸ ਦਾ ਡਰੱਗ ਐਂਡ ਐਲਕੋਹਲ ਦਾ ਰਿਪੋਰਟ ਮੰਗਾਉਣੀ ਪੈਂਦੀ ਸੀ ਕਿ ਤੇਰਾ ਡਰੱਗ ਕੋਈ ਪੋਜ਼ਿਟਿਵ ਤਾਂ ਨਹੀਂ ਆਇਆ, ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਜਿਹੜੀ ਕਿ ਬਹੁਤ ਵੱਡਾ ਇਸ਼ੂ ਸੀਗਾ ਇਹ ਪਹਿਲਾਂ, ਕਿਉਂਕਿ ਮਿਲਦੀਆਂ ਨਹੀਂ ਸੀ ਰਿਪੋਰਟਾਂ ਔਰ ਕਈ ਵਾਰੀ ਲੋਕੀ ਮਿਸ ਰਿਪੋਰਟਿੰਗ ਕਰ ਦਿੰਦੇ ਸੀਗੇ। ਸੋ ਹੁਣ ਜਿਹੜਾ ਆ ਹੁਣ ਤੁਹਾਨੂੰ 2023 ਜਨਵਰੀ 6 ਤੋਂ ਬਾਅਦ ਜਿਹੜੀ ਕੁਐਰੀ ਆ ਜਿਹੜੀ ਤੁਸੀਂ ਆਨਲਾਈਨ ਜਾ ਕੇ ਕੁਐਰੀ ਫੁੱਲ ਕਰਨੀ ਆ ਡਰੱਗ ਐਂਡ ਐਲਕੋਹਲ ਕਲੀਨਿੰਗ ਹਾਊਸ ਤੇ ਜਾ ਕੇ, ਉਹ ਕੁਐਰੀ ਜਿਹੜੀ ਆ ਉਹ ਇਸ ਰਿਕੁਆਇਰਮੈਂਟ ਨੂੰ ਸੈਟਿਸਫਾਈ ਕਰਦੀ ਹੈ। ਤੁਹਾਨੂੰ ਹੁਣ ਲੋੜ ਨਹੀਂ ਕਿ ਪ੍ਰੀਵੀਅਸ EMPLOYER ਨੂੰ ਜਾ ਕੇ ਪੁੱਛਣ ਦੀ ਕਿ ਉਹਦੇ ਕੋਲੇ ਰੈਕਡ ਹੈਗਾ ਨਹੀਂ ਹੈਗਾ। ਹੁਣ ਜਿਹੜਾ ਕਲੀਨਿੰਗ ਹਾਊਸ ਹੈਗਾ ਉਹਦੇ ਵਿੱਚ ਜਿਹੜੀ ਤੁਸੀਂ ਕੁਐਰੀ ਫੁੱਲ ਕਰਦੇ ਆ ਉਹ ਕੁਐਰੀ ਜਿਹੜੀ ਆ ਉਹਦੀ ਉਹ ਸੈਟਿਸਫਾਈ ਕਰਦੀ ਉਸ ਰਿਕੁਆਇਰਮੈਂਟ ਨੂੰ ਹੁਣ, ਕਿਉਂਕਿ 3 ਸਾਲ ਦਾ ਸਮਾਂ ਆਲਰੇਡੀ ਹੋ ਚੁੱਕਾ ਆ। ਪਲੱਸ ਇਹਦੇ ਨਾਲ ਜਿਹੜੀ ਬਿਗੇਸਟ ਥਿੰਗ ਹੈਗੀ ਆ ਕਿ ਜਿਹੜੀ ਕੁਐਰੀ ਹੈਗੀ ਆ ਉਹ ਤੁਹਾਡੇ ਡਰਾਈਵਰ ਨੂੰ ਹਾਇਰ ਕਰਨ ਤੋਂ ਪਹਿਲਾਂ ਦੀ ਤਰੀਕ 'ਚ ਹੋਣੀ ਚਾਹੀਦੀ ਆ। ਕੁਐਰੀ ਜਿਹੜੀ ਹਾਂਜੀ ਕੁਐਰੀ ਪਹਿਲਾਂ ਦੀ ਡੇਟ 'ਚ ਹੋਣੀ ਚਾਹੀਦੀ ਆ। ਪਲੱਸ ਕੁਐਰੀ ਦੀ ਜਿਹੜੀ ਕੰਸੈਂਟ ਹੈਗੀ ਆ ਉਹ ਡਰਾਈਵਰ ਕੋਲੋਂ ਕੰਸੈਂਟ ਲਈ ਹੋਣੀ ਚਾਹੀਦੀ ਆ। ਸੋ ਇਹ ਜ਼ਰੂਰੀ ਪ੍ਰੋਸੈਸ ਹੈਗਾ। ਜੇ ਤੁਸੀਂ ਨਹੀਂ ਕਰਦੇ, ਕਿਉਂਕਿ ਅੱਗੇ ਤਾਂ ਪੈਨ ਪੇਪਰ ਨਾਲ ਤੇ ਗੱਲ ਹੁੰਦੀ ਸੀਗੀ ਤੇ ਅੱਗੇ ਪਿੱਛੇ ਹੋ ਜਾਂਦਾ ਸੀਗਾ, ਹੁਣ ਇਲੈਕਟ੍ਰੋਨਿਕ, ਹੁਣ ਤੁਹਾਡੀਆਂ ਡੇਟਾਂ ਅੱਗੇ ਪਿੱਛੇ ਨਹੀਂ ਹੋਣੀਆਂ। ਜੇ ਤੁਸੀਂ ਜਦੋਂ ਵੀ ਜਾ ਕੇ ਪੁੱਲ ਕੀਤੀ ਉਦੋਂ ਹੀ ਸ਼ੋਅ ਕਰਨੀ ਆ। ਸੋ ਉਹ ਇੱਕ ਵੱਡਾ ਰੀਜ਼ਨ ਹੋ ਸਕਦਾ ਤੁਹਾਡੇ ਜਿਹੜਾ ਆਪਣਾ ਤੁਹਾਡਾ ਆਡਿਟ ਹੈਗਾ ਉਹਦੇ ਵਿੱਚ ਫੇਲ ਹੋਣ ਦਾ। ਜੀ